ਤੇ ਜਿਹੜੀ ਫਰਮ ਰੀਸੈਟਲਮੈਂਟ ਬਾਰ ਦਾ ਇਸ਼ੂ ਆ ਉਹ ਕਿੱਦਾਂ ਫਿਰ ਦੇਖਿਆ ਜਾਂਦਾ ਉਹ ਉਹਦੇ ਵਿੱਚ ਕਿੱਦਾਂ ਹੈ? ਫਰਮ ਰੀਸੈਟਲਮੈਂਟ ਬਾਰ ਦਾ ਮੁੱਦਾ ਇਹੀ ਆ ਕਿ ਬੰਦਾ ਕਿਸੇ ਕੰਟਰੀ ਦੇ ਵਿੱਚ ਉਹਨੂੰ ਗ੍ਰੀਨ ਕਾਰਡ ਦਾ ਜਾਂ ਪਰਮਨੈਂਟ ਰੈਜ਼ੀਡੈਂਸ ਦਾ ਆਫਰ ਸੀਗਾ ਕਿ ਨਹੀਂ ਸੀਗਾ। ਫਰਮ ਦਾ ਮਤਲਬ ਹੁੰਦਾ ਪੱਕੇ ਤੌਰ ਤੇ, ਰੀਸੈਟਲਮੈਂਟ ਦਾ ਮਤਲਬ ਕਿ ਆਪਣੀ ਕੰਟਰੀ ਚੋਂ ਬਾਹਰ ਨਿਕਲ ਕੇ ਕਿਸੇ ਹੋਰ ਦੇਸ਼ ਦੇ ਵਿੱਚ ਇਹ ਬੰਦਾ ਰੀਸੈਟਲ ਤਾਂ ਨਹੀਂ ਹੋ ਗਿਆ, ਸੋ ਉਹਨੂੰ ਕਹਿੰਦੇ ਫਰਮ ਰੀਸੈਟਲਮੈਂਟ। ਫਰਮ ਰੀਸੈਟਲਮੈਂਟ ਇਹ ਹੈ ਕਿ ਜਿਹੜਾ ਬੰਦਾ ਆਪਣਾ ਦੇਸ਼ ਛੱਡਿਆ ਜਿਸ 'ਚ ਖਤਰਾ ਸੀਗਾ ਅਤੇ ਉਹਨੂੰ ਕਿਸੇ ਹੋਰ ਦੇਸ਼ ਦੇ ਵਿੱਚ ਨਾਗਰਿਕਤਾ ਮਿਲ ਗਈ ਜਾਂ ਗ੍ਰੀਨ ਕਾਰਡ ਦੀ ਆਫਰ ਮਿਲ ਗਈ, ਉਹਨੂੰ ਬੰਦੇ ਨੂੰ ਉਹ ਫਰਮਲੀ ਰੀਸੈਟਲ ਮੰਨਦੇ ਆ ਅਮਰੀਕਾ ਵਾਲੇ, ਅਤੇ ਉਹ ਕਹਿੰਦੇ ਆ ਕਿ ਇਹਨੂੰ ਅਸਾਈਲਮ ਨਹੀਂ ਮਿਲ ਸਕਦਾ। ਸੋ ਉਹਦੇ ਤੋਂ ਫਰਮ ਰੀਸੈਟਲਮੈਂਟ ਬਾਰ ਤੋਂ ਬਚਣ ਲਈ ਤੁਸੀਂ ਦੱਸਣਾ ਹੁੰਦਾ ਕਿ ਇਹ ਜਿਹੜੀ ਤੁਹਾਡੀ ਗ੍ਰੀਨ ਕਾਰਡ ਜਾਂ ਟੈਂਪਰੇਰੀ ਰੈਜ਼ੀਡੈਂਟ ਸੀਗਾ, ਸਜੋਰਨੋ ਸੀ ਜਾਂ ਕੁਛ ਵੀ ਸੀਗਾ, ਉਹ ਤੁਹਾਡੇ ਕੰਮ ਦੇ ਨਾਲ ਕਿੱਦਾਂ ਡਿਪੈਂਡ ਸੀਗਾ ਅਤੇ ਕਿਉਂ ਉਹ ਅੱਗੇ ਐਕਸਟੈਂਡ ਨਹੀਂ ਹੋ ਸਕਦਾ ਸੀਗਾ, ਉਹਦੀਆਂ ਲਿਮਿਟੇਸ਼ਨ ਕੀ ਸੀਗੀਆਂ। ਤੁਸੀਂ ਜਿਹੜੀ ਦੂਜੀ ਕੰਟਰੀ 'ਚ ਗਏ ਉੱਥੇ ਜਾ ਕੇ ਤੁਸੀਂ ਘਰ ਤਾਂ ਨਹੀਂ ਲਿਆ, ਤੁਸੀਂ ਉੱਥੇ ਫੈਮਿਲੀ ਤਾਂ ਨਹੀਂ ਆਪਣੀ ਕ੍ਰੀਏਟ ਕੀਤੀ, ਤੁਹਾਡੇ ਟਾਈਜ਼ ਕੀ ਆ ਉੱਥੇ, ਤੁਹਾਡੀ ਨੌਕਰੀ ਪੱਕੀ ਸੀਗੀ ਕਿ ਟੈਂਪਰੇਰੀ ਸੀਗੀ, ਉਹ ਸਾਰੀ ਤੁਹਾਨੂੰ ਜਿਹੜੀ ਆਪਣੀ ਆਰਗੂਮੈਂਟ ਦੇਣੀ ਪੈਂਦੀ ਹੈ ਕਿ ਤੁਹਾਡਾ ਕੰਮ ਕਿੱਦਾਂ ਦਾ ਸੀਗਾ, ਤੁਹਾਡਾ ਉੱਥੇ ਲਾਈਫ ਸਟਾਈਲ ਕੀ ਸੀਗਾ। ਸੋ ਉਹਦੇ ਬੇਸ 'ਤੇ ਫਿਰ ਜਿਹੜਾ ਕੋਰਟ ਆ ਉਹ ਕਨਕਲੂਡ ਕਰਦਾ ਕਿ ਇਹਨੂੰ ਫਰਮ ਰੀਸੈਟਲਮੈਂਟ ਬਾਰ ਜਿਹੜੀ ਅਪਲਾਈ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਠੀਕ ਹੈ ਜੀ ਜੀ। ਤੇ ਬਹੁਤ ਵਾਰੀ ਇੱਕ ਕਈ ਜਣੇ ਆਪਾਂ ਨੂੰ ਪੁੱਛਦੇ ਵੀ ਆ, ਮਲਟੀਪਲ ਫੈਮਿਲੀ ਮੈਂਬਰਸ, ਕਿਸੇ ਦਾ ਭਰਾ, ਵਾਈਫ, ਬੱਚੇ, ਪੇਰੈਂਟਸ, ਉਹ ਕਈ ਕੁਛ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੁੰਦਾ ਆ, ਕੀ ਉਹ ਫੈਮਿਲੀ ਮੈਂਬਰਸ ਨੂੰ ਲੈ ਕੇ ਕੀ ਉਹ ਕੇਸ ਕੰਸੋਲੀਡੇਟ ਇਕੱਠੇ ਕਰਨੇ ਚਾਹੀਦੇ ਆ, ਵੱਖ-ਵੱਖ ਤੌਰ ਤੇ ਲੜਨੇ ਚਾਹੀਦੇ ਆ, ਜਾਂ ਹਰ ਇੱਕ ਜਣਾ ਵੱਖਰਾ ਕਰੇ ਤੇ ਸਾਰਿਆਂ ਨੂੰ ਨਾਲ ਐਡ ਕਰੇ, ਕਿੱਦਾਂ ਕੀ ਬੈਸਟ ਕੇਸ ਕਿਸ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਇਸ ਮਾਮਲੇ 'ਚ? ਸੋ ਇੱਦਾਂ ਕਿ ਜੇ ਕੇਸ ਇਕੱਠੇ ਹੁੰਦੇ ਆ ਅਤੇ ਅਫਕੋਰਸ ਤੁਹਾਡੇ ਪੈਸੇ ਬਚ ਜਾਂਦੇ ਬੇਸਿਕਲੀ, ਉਹਦਾ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ। ਫਾਇਦਾ ਇਹ ਹੁੰਦਾ ਕਿ ਜੇ ਸਾਰਾ ਪਰਿਵਾਰ ਕੰਸਿਸਟੈਂਟ ਆ, ਮਤਲਬ ਕਿ ਸਾਰਿਆਂ ਦੀ ਗੱਲਬਾਤ ਸੇਮ ਆ, ਜਵਾਬ ਸੇਮ ਆ ਸਾਰੇ, ਤਾਂ ਉਹ ਇੱਕ ਦੂਜੇ ਦੇ ਫੇਵਰ 'ਚ ਵਿਟਨੈਸ ਜਿਹੜੇ ਉਹ ਬਣ ਸਕਦੇ ਆ, ਕੇਸ ਪਾਸ ਹੋਣ ਦੇ ਚਾਂਸ ਜ਼ਿਆਦਾ। ਪਰ ਸੇਮ ਚੀਜ਼ ਉਹੀ ਕਿ ਜੇ ਇੱਕ ਵੀਕ ਲਿੰਕ, ਮੰਨ ਲਓ ਕਿ ਘਰ ਵਾਲੀ ਤੋਂ ਉਹਨਾਂ ਨੇ ਪੁੱਛਿਆ ਤਾਂ ਘਰ ਵਾਲੀ ਸ਼ਾਇਦ ਕੌਨਫੀਡੈਂਟ ਨਹੀਂ ਹੈਗੀ, ਇੰਨਾ ਪੜ੍ਹਦੀ ਨਹੀਂ, ਪੋਲੀਟਿਕਸ ਬਾਰੇ ਪਤਾ ਨਹੀਂ, ਜਵਾਬ ਨਹੀਂ ਦੇ ਸਕਦੀ, ਸੋ ਤੁਹਾਡੇ ਅਗੇਂਸਟ ਵੀ ਚੀਜ਼ ਜਿਹੜੀ ਉਹ ਜਾ ਸਕਦੀ ਹੈ। ਸੋ ਜ਼ਿਆਦਾਤਰ ਕੀ ਹੈਗਾ ਕਿ ਹਸਬੈਂਡ ਵਾਈਫ ਦਾ ਤਾਂ ਚਲੋ ਇਕੱਠਾ ਹੀ ਕੇਸ ਰਹਿੰਦਾ ਹਮੇਸ਼ਾ, ਉਹਦੇ ਵਿੱਚ ਤੇ ਅਲੱਗ ਹੋਣ ਵਾਲੀ ਕੋਈ ਗੱਲ ਨਹੀਂ, ਅਤੇ ਇੱਕ ਬੰਦਾ ਪ੍ਰਾਇਮਰੀ ਬਣ ਜਾਂਦਾ। ਪਰ ਆਪਾਂ ਗੱਲ ਕਰ ਰਹੇ ਹੁਣ ਜਿਹਦੇ ਵਿੱਚ ਕਿ ਬੰਦਾ ਆਇਆ ਅਤੇ ਬਾਅਦ 'ਚ ਉਹਦੇ ਘਰ ਦੇ ਐਂਟਰ ਕਰ ਗਏ ਅਮਰੀਕਾ, ਅਤੇ ਫਿਰ ਬਾਅਦ 'ਚ ਉਹਦਾ ਭੈਣ ਭਰਾ ਐਂਟਰ ਕਰ ਗਏ। ਸੋ ਇਹ ਕੇਸਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਦੇ ਇਹ ਡਿਫਰੈਂਟ ਟਾਈਮ ਫਰੇਮ ਦੇ ਕੇਸ ਆ, ਅਤੇ ਇਹਨੂੰ ਆਪਾਂ ਕੰਸੋਲੀਡੇਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਸੋ ਇਹ ਡਿਪੈਂਡ ਕਰਦਾ, ਜਿਹਦਾ ਤੁਹਾਨੂੰ ਲੱਗਦਾ ਕਿ ਦੋਨੇ ਜਾਣੇ, ਹੁਣ ਇਹ ਨਾ ਹੋਵੇ ਕਿ ਇੱਕ ਭਰਾ ਦੇ ਬਿਆਨ ਗਲਤ ਹੋ ਜਾਵੇ ਤੇ ਫੇਲ ਕਰਾ ਦੇ, ਤੇ ਫਿਰ ਸਾਰੀ ਉਮਰ ਤੁਸੀਂ ਲੜਦੇ ਰਹੋ ਆਪਸ 'ਚ ਕਿ ਯਾਰ ਤੇਰੇ ਕਰਕੇ ਮੇਰਾ ਵੀ ਜਿਹੜਾ ਕੰਮ ਆ ਉਹ ਖਰਾਬ ਹੋ ਗਿਆ। ਸੋ ਤੁਸੀਂ ਦੇਖਣਾ ਕਿ ਤੁਹਾਡੀ ਆਪਸ 'ਚ ਕਿੰਨੀ ਟਿਊਨਿੰਗ ਆ, ਕਿੱਦਾਂ ਤੁਸੀਂ ਇੱਕ ਦੂਜੇ ਨਾਲ ਕੋਲੈਬੋਰੇਟ ਕਰਦੇ ਆ। ਜੇ ਤੁਹਾਡਾ ਅੰਡਰਸਟੈਂਡਿੰਗ ਲੈਵਲ ਹੈਗਾ ਤਾਂ ਕੰਸੋਲੀਡੇਟ ਕਰਾ ਕੇ ਤੁਹਾਨੂੰ ਫਾਇਦਾ, ਜੇ ਤੁਹਾਨੂੰ ਲੱਗਦਾ ਕਿ ਨਹੀਂ ਇੱਕ ਬੰਦਾ ਵੀਕ ਆ, ਉਹ ਬਿਆਨ ਗਲਤ ਕਰ ਸਕਦਾ, ਤੁਹਾਨੂੰ ਅਲੱਗ-ਅਲੱਗ ਰੱਖ ਕੇ ਫਾਇਦਾ। ਅਤੇ ਇਹਦੇ ਵਿੱਚ ਕਈ ਵਾਰੀ ਆਪਾਂ ਇਹ ਵੀ ਦੇਖਿਆ ਕਿ ਇੱਕ ਬੰਦੇ ਦਾ ਕੇਸ ਪਾਸ ਹੋ ਗਿਆ, ਦੂਜੇ ਦਾ ਪੈਂਡਿੰਗ ਆ, ਅਤੇ ਜੱਜ ਨੂੰ ਜਦੋਂ ਪਤਾ ਲੱਗਦਾ ਕਿ ਇਹਦੇ ਭਰਾ ਦਾ ਅਲੱਗ ਕੇਸ ਸੀਗਾ, ਸੋ ਕਈ ਵਾਰੀ ਉਹ ਕੀ ਕਰਦੇ ਆ ਕਿ ਜਿਹੜਾ ਸਰਕਾਰੀ ਵਕੀਲ ਆ ਉਹ ਰਿਕੁਐਸਟ ਕਰਦਾ ਕਿ ਇਹਦੇ ਭਰਾ ਨੂੰ ਵੀ ਮੈਂ ਐਜ਼ ਅ ਵਿਟਨੈਸ ਇੰਟਰਵਿਊ ਕਰਨਾ ਚਾਹੁੰਦਾ। ਪਰ ਜ਼ਿਆਦਾਤਰ ਇਹ ਹੈ ਕਿ ਅਲੱਗ ਕੇਸ ਆ ਜਿਹੜੇ ਅਲੱਗ ਹੀ ਚੱਲਦੇ ਆ, ਅਤੇ ਉਹ ਹੁਣ ਤੁਸੀਂ ਦੇਖੋ ਆਪਸ ਦੇ ਵਿੱਚ ਕਿ ਤੁਹਾਡੀ ਟਾਈਮ ਲਾਈਨ, ਤੁਹਾਡਾ ਕੇਸ ਕੀ ਆ। ਜੇ ਤਾਂ ਦੋ ਜਣੇ ਅਲੱਗ-ਅਲੱਗ ਟਾਈਮ ਲਾਈਨਸ ਦੇ ਵਿੱਚ ਸੀਗੇ, ਇੱਕ ਬੰਦਾ ਉਰੇ ਪਹਿਲਾਂ ਆ ਗਿਆ, ਇੱਕ ਬੰਦਾ 7 ਸਾਲ ਬਾਅਦ ਆਇਆ, ਅਤੇ ਉਹਨੂੰ ਅੱਗੇ ਕੰਟੀਨਿਊਇੰਗ ਮਸਲੇ ਚੱਲਦੇ ਰਹੇ ਪਿੱਛੇ, ਸੋ ਉਹਦਾ ਜਿਹੜਾ ਪਹਿਲਾਂ ਬੰਦਾ ਆਇਆ ਉਹਨੂੰ ਫਾਇਦਾ ਹੋ ਸਕਦਾ, ਕਿਉਂਕਿ ਜਿਹੜਾ ਬਾਅਦ 'ਚ ਬੰਦਾ ਆਇਆ ਉਹ ਹੋਰ ਗਵਾਹੀ ਦੇ ਸਕਦਾ ਕਿ ਉਹਦੇ ਆਉਣ ਤੋਂ ਮਗਰੋਂ ਕੀ ਹੋਇਆ, ਰਾਈਟ। ਸੋ ਇਹ ਤੁਸੀਂ ਜੋ ਵੀ ਤੁਹਾਡਾ ਵਕੀਲ ਆ ਉਹਨਾਂ ਬਹਿ ਕੇ ਸਲਾਹ ਕਰੋ ਕਿ ਕੰਸੋਲੀਡੇਸ਼ਨ 'ਚ ਫਾਇਦਾ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਠੀਕ ਹੈ। ਸੋ ਬਿਲਕੁਲ ਇਵੈਂਚੁਅਲੀ ਜਿਹੜੀ ਇਹ ਸਲਾਹ ਦੇ ਨਾਲ ਉਹ ਸਾਰੀਆਂ ਚੀਜ਼ਾਂ ਦੇ ਨਾਲ ਚੱਲ ਕੇ ਗੱਲ ਜਿਹੜੀ ਉਹ ਬਣਦੀ ਆ। ਜਿਹੜੇ ਵਕੀਲ ਦਾ ਮਤਲਬ ਵੀ ਮਕਸਦ ਹੀ ਜਿਹੜਾ ਉਹ ਇਹੀ ਆ ਵੀ ਤੁਸੀਂ ਵੱਧ ਤੋਂ ਵੱਧ ਉਹਨਾਂ ਦੇ ਨਾਲ ਸਲਾਹ ਕਰਕੇ ਤਾਂ ਜਿਹੜਾ ਉਹ ਕਰੋ, ਤਾਂ ਜੋ ਬਾਅਦ 'ਚ ਕੋਈ ਮੁਸ਼ਕਿਲਾਂ ਜਿਹੜੀਆਂ ਤੁਹਾਨੂੰ ਨਾ ਆਉਣ। ਪਰ ਹਾਂ, ਜਿੱਦਾਂ ਇਹਨਾਂ ਨੇ ਪਹਿਲੋਂ ਅਟਾਰਨੀ ਟਿਰਕੇਣਾ ਹੋਣਾ ਨੇ ਦੱਸਿਆ, ਤੁਹਾਨੂੰ ਆਪਣੀ ਸਟੋਰੀ, ਜਿਹੜੇ ਇਨਸੀਡੈਂਟ ਆ, ਕਿੱਦਾਂ ਹੋਇਆ, ਕਿਵੇਂ ਹੋਇਆ, ਉਹ ਵੀ ਯਾਦ ਜਿਹੜੇ ਉਹ ਰਹਿਣੇ ਚਾਹੀਦੇ ਆ, ਉਹ ਹੋਣੇ ਚਾਹੀਦੇ ਆ, ਤਾਂ ਜੋ ਇਹਨਾਂ ਨੂੰ ਉਹ ਚੀਜ਼ ਨੂੰ ਵਧੀਆ ਢੰਗ ਦੇ ਨਾਲ ਪ੍ਰੈਜ਼ੈਂਟ ਕਰਨ ਦੇ ਵਿੱਚ ਆਸਾਨੀ ਜਿਹੜੀ ਉਹ ਹੋਵੇ। ਕਿਉਂਕਿ ਉਹ ਕਿੱਦਾਂ ਪ੍ਰੈਜ਼ੈਂਟ ਹੋਇਆ ਆ, ਕਿੱਦਾਂ ਲਿਖਿਆ ਹੈ, ਕਿਵੇਂ ਆ, ਉਸ ਦਾ ਜਿਹੜਾ ਕਾਫੀ ਵੱਡਾ ਆਧਾਰ ਇਸ ਪੂਰੇ ਮਾਮਲੇ ਦੇ ਵਿੱਚ ਰਹਿੰਦਾ ਜਿਹੜਾ ਹੁੰਦਾ ਆ। ਸੋ ਹੁਣ ਜਿੱਦਾਂ ਆਪਾਂ ਨੂੰ ਇੱਕ ਪੁੱਛ ਰਹੇ ਨੇ, ਸਵਾਲ ਪੁੱਛਦੇ ਨੇ ਵੀ ਕੀ ਮੈਂ ਆਪਣਾ ਜਿਹੜਾ
ਭਰਾ ਜਿਹੜਾ 5 ਮਹੀਨੇ ਪਹਿਲੋਂ ਆਇਆ ਆ ਉਹਦੇ ਨਾਲ ਉਹ ਕੇਸ ਕੰਸੋਲੀਡੇਟ ਕਰ ਸਕਦੇ ਆ। ਹੁਣ ਇਹ ਨਹੀਂ ਪਤਾ ਵੀ ਉਹਨਾਂ ਦਾ ਆਪਣਾ ਕਿੰਨੇ ਚਿਰ ਪਹਿਲੋਂ ਜਿਹੜਾ ਉਹ ਲੱਗਾ, ਜੇ ਮੰਨ ਲਓ ਥੋੜਾ ਹੀ ਫਰਕ ਆ ਤੇ ਫਿਰ ਉਹ ਇਹ ਕੇਸ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਉਹ ਬੈਟਰ ਹੋ ਸਕਦਾ ਵੀ ਇੱਕ ਦੂਜੇ ਦੇ ਗਵਾਹ ਦੇ ਤੌਰ ਦੇ ਉੱਤੇ ਉਹਨਾਂ ਦਾ ਕੰਮ ਬਣ ਜਾਂਦਾ ਹੈ। ਸੋ ਇਹਦੇ ਵਿੱਚ ਟਾਈਮਲਾਈਨ ਦਾ ਕੋਈ ਨਹੀਂ ਕਿ ਕੌਣ ਕਦੋਂ ਆਇਆ, ਬਸ ਉਹ ਇੱਕੋ ਕੋਰਟ ਦੇ ਮੂਹਰੇ ਹੋਣੇ ਚਾਹੀਦੇ ਆ, ਜਿੱਦਾਂ ਜਾਂ ਸੈਨ ਫਰਾਂਸਿਸਕੋ ਜਾਂਦੇ। ਤੇ ਇਹਦੇ ਵਿੱਚ ਕਈ ਵਾਰੀ ਇਦਾਂ ਕਿ ਇੱਕ ਭਰਾ ਦੀ ਜਿਹੜੀ ਰੇਟਿੰਗ ਆ ਜੱਜ ਦੀ 90% ਆ ਮੰਨ ਲਓ ਤੇ ਦੂਜੇ ਦੀ 10% ਆ, ਤੇ ਉਹ ਜਿਹੜਾ ਕੇਸ ਆ ਤੁਸੀਂ 90% ਵਾਲੇ ਦੇ ਮੂਹਰੇ ਕੰਸੋਲੀਡੇਟ ਕਰੋ ਤਾਂ ਕਿ ਜਿਹੜਾ 10% ਵਾਲਾ ਉਹ ਬਚ ਜਾਵੇ। ਠੀਕ ਆ। ਤੇ ਦੂਜਾ ਫਾਇਦਾ ਇਹ ਹੁੰਦਾ ਕਿ 1 ਦੀ ਤਰੀਕ 2025 ਚ, 1 ਦੀ ਤਰੀਕ 2023 ਚ ਆ ਰਹੀ ਆ। ਸੋ ਉਹਦੇ ਵਿੱਚ ਇਹ ਹੈ ਕਿ ਜਿਹੜਾ ਬਾਅਦ ਚ ਵਾਲਾ ਉਹਨੂੰ ਕਈ ਵਾਰੀ ਜਿਹੜਾ ਪਹਿਲੇ ਵਾਲੇ ਨਾਲ ਕੰਸੋਲੀਡੇਟ ਕਰਕੇ ਫਾਇਦਾ ਹੋ ਜਾਂਦਾ। ਸੋ ਤੁਸੀਂ ਟਾਈਮ ਬਚਾ ਸਕਦੇ ਆ, ਤੁਸੀਂ ਜੱਜ ਵਧੀਆ ਵਾਲੇ ਦੇ ਕੋਲ ਆਪਣਾ ਮੂਵ ਕਰ ਸਕਦੇ ਆ, ਇਹ ਫਾਇਦੇ ਆ। ਤੁਸੀਂ ਇੱਕ ਦੂਜੇ ਦੇ ਫੇਵਰ ਚ ਵਿਟਨੈਸ ਬਣ ਸਕਦੇ ਆ। ਨੁਕਸਾਨ ਬਸ ਇਹੀ ਆ ਕਿ ਜੇ ਇੱਕ ਭਰਾ ਤੇਜ਼ ਆ, ਦੂਜਾ ਭਰਾ ਤੇਜ਼ ਨਹੀਂ ਹੈਗਾ, ਤਾਂ ਜਿਹੜਾ ਨਹੀਂ ਤੇਜ਼ ਆ ਉਹ ਦੂਜੇ ਵਾਲੇ ਨੂੰ ਥੱਲੇ ਸੁੱਟ ਸਕਦਾ। ਸੋ ਉਹਦਾ ਫੈਸਲਾ